पहेली गुज्जा सुनेहा यकीन नाल लरवेज दानिश्वर गुरु नानक ਦੇ ਮਿਸਾਲੀ ਇਸ਼ਾਰੇ। ਇਹ ਇਸ਼ਾਰੇ ਉਸ ਸ਼ਹਿਰ ਵਿੱਚ ਪਰਚੋਲੀਆਂ ਸੋਚ ਪੈਦਾ ਕਰਦੇ ਹਨ ਜਿਸ ਨੂੰ ਬਦਕਾਰੀਆਂ ਨਾਲ ਜਿੱਤਿਆ ਨਹੀਂ ਜਾ ਸਕਦਾ। ਕੀ ਫਰਕ ਪੈਂਦਾ ਹੈ ਇਸ ਨਾਲ? ਅਯੋਧਿਆ ਵਿੱਚ ਪੱਤ ਦੀ ਜਗ੍ਹਾ ਕੋਈ ਸ਼ਬਦ ਗਾਏ, ਦੂਰ ਨਨਕਾਣਾ ਸਾਹਿਬ ਵਿੱਚ ਕੋਈ ਮਤਵਾਲਾ ਜਪਟੀ ਛੱਟ ਕਵਾਲੀ ਲੈ ਕੇ ਆਵੇ। ਪਹੇਲੀ ਉਹਨਾਂ ਸੰਤਾਂ ਨੂੰ ਸਿਜਦਾ ਹੈ ਜਿਨ੍ਹਾਂ ਦਾ ਇਨਕਲਾਬੀ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਸਮਾਂ ਅਜਿਹਾ ਵਿਸਤਾਰ ਹੈ ਜਿਸ ਦੀ ਥਾਂ ਨਹੀਂ ਪਾਈ ਜਾ ਸਕਦੀ। ਇਹ ਅਤ ਸੂਖਮ ਪਲ ਹੈ ਜਿਸ ਦਾ ਕੋਈ ਭੂਤ ਅਤੇ ਭਵਿੱਖ ਨਹੀਂ ਹੈ। ਜਦੋਂ ਸਭ ਜਗ ਚੱਲਣਹਾਰ ਹੈ ਤਾਂ ਡੇਰਾ ਲਗਾਉਣ ਦਾ ਕੀ ਮਾਇਨਾ ਹੈ? ਹਰ ਪਲ ਨੂੰ ਅੰਤਿਮ ਸਮਝ ਕੇ ਜੀਵਿਆ ਜਾਵੇ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨਾਨਕ ਮਤਾ ਤੋਂ ਨਾਨਕਪੁਰੀ ਟਾਂਡਾ ਅਤੇ ਗੋਲਾ ਗੋਕਰਨ ਨਾਥ ਰਾਹੀਂ ਅਯੋਧਿਆ ਪਹੁੰਚੇ। ਪਹਿਲਾਂ ਉਹ ਨਾਨਕ ਮਤਾ ਤੋਂ ਪੱਛਮ ਵਾਲੇ ਪਾਸੇ ਟਾਂਡਾ ਪਹੁੰਚੇ ਜਿਸ ਨੂੰ ਹੁਣ ਨਾਨਕਪੁਰੀ ਟਾਂਡਾ ਕਿਹਾ ਜਾਂਦਾ ਹੈ। ਅਸੀਂ ਹੁਣ ਨਾਨਕ ਮਤਾ ਤੋਂ ਨਾਨਕਪੁਰੀ ਟਾਂਡਾ ਜਾ ਰਹੇ ਹਾਂ ਜੋ ਰਾਮਪੁਰ ਜ਼ਿਲ੍ਹੇ ਦਾ ਛੋਟਾ ਜਿਹਾ ਕਸਬਾ ਹੈ। ਇਹ ਇਲਾਕਾ ਝੋਨੇ ਦੀ ਖੇਤੀ ਲਈ ਮਸ਼ਹੂਰ ਹੈ। ਨਾਨਕਪੁਰੀ ਟਾਂਡਾ ਵਿੱਚ ਅਸੀਂ ਗੁਰਦੁਆਰਾ ਨਾਨਕਪੁਰੀ ਟਾਂਡਾ ਜਾ ਰਹੇ ਹਾਂ ਜੋ ਗੁਰੂ ਨਾਨਕ ਦੀ ਇਸ ਅਸਥਾਨ ਉੱਤੇ ਆਮਦ ਦੀ ਯਾਦ ਵਿੱਚ ਬਣਾਇਆ ਗਿਆ ਹੈ। ਟਾਂਡਾ ਤਰਾਈ ਇਲਾਕੇ ਦਾ ਕਸਬਾ ਹੈ। 14ਵੀਂ ਸਦੀ ਵਿੱਚ ਇਹ ਸੁਦਾਗਰਾਂ ਦੀ ਠਾਰ ਸੀ ਅਤੇ ਇੱਥੇ ਬਹੁਤ ਸਾਰੇ ਖਾਨਾ ਬਦੋਸ਼ ਆਬਾਦ ਸਨ।
ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਟਾਂਡਾ ਪਹੁੰਚੇ ਤਾਂ ਇੱਕ ਖਾਨਾ ਬਦੋਸ਼ ਪਰਿਵਾਰ ਆਪਣੇ ਪੁੱਤ ਦੇ ਜਨਮ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਹੋਣੀ ਦੇ ਲਿਖੇ ਮੁਤਾਬਕ ਨਿਆਣਾ ਅਗਲੇ ਦਿਨ ਚਲਾਣਾ ਕਰ ਗਿਆ। ਖੁਸ਼ੀਆਂ ਮਨਾਉਣ ਵਾਲੇ ਲੋਕ ਕੁਝ ਘੰਟਿਆਂ ਬਾਅਦ ਹੀ ਮਾਤਮ ਮਨਾ ਰਹੇ ਸਨ। ਸੋਗਜ਼ਦਾ ਪਰਿਵਾਰ ਦਾ ਧੀਰਜ ਬਣਾਉਣ ਲਈ ਗੁਰੂ ਨਾਨਕ ਨੇ ਸਮਝਾਇਆ ਕਿ ਖੁਸ਼ੀ ਅਤੇ ਗਮੀ ਵਕਤ ਦੇ ਅਥਰੇ ਘੋੜੇ ਉੱਤੇ ਸਵਾਰ ਪਲ ਮਾਤਰ ਹਨ। ਜਨਮ ਅਤੇ ਮਰਨ ਤਾਂ ਜ਼ਿੰਦਗੀ ਦੀ ਖੇਡ ਹੈ ਅਤੇ ਕੁਦਰਤ ਦਾ ਨੇਮ ਹੈ। ਇਹਨਾਂ ਨਾਲ ਟਿਕਾਣਾ ਕਰ ਲੈਣਾ ਤਾਂ ਬੇਅਰਥ ਹੈ। ਦਾਨਾਈ ਨਾਲ ਜਿਉਈ ਛੋਟੀ ਜ਼ਿੰਦਗੀ ਕਿਸੇ ਭਰਮ ਵਿੱਚ ਕੱਟੀ ਲੰਮੀ ਜ਼ਿੰਦਗੀ ਨਾਲੋਂ ਜ਼ਿਆਦਾ ਸ਼ਾਨਦਾਰ ਹੈ। हर का नाम न चेतै प्राणे, हर का नाम न चेतै प्राणे। विकल भया संग माया, धन स्यों रता जो बन मता, धन स्यों रता जो बन मता। अहला जन्म गवाया, हर का नाम न चेतै प्राणी। ਸਾਡੀਆਂ ਸੋਚਾਂ ਖਾਨਾ ਬਦੋਸ਼ਾਂ ਵਾਂਗ ਭਟਕਦੀਆਂ ਰਹਿੰਦੀਆਂ ਹਨ। ਅਸੀਂ ਨਿਗੂਣੇ ਸੁੱਖਾਂ ਲਈ ਬੇਮਕਸਦ ਭਟਕਦੇ ਹਾਂ ਅਤੇ ਪਾਲਨਹਾਰ ਦੇ ਗੁਣਾਂ ਉੱਤੇ ਵਿਚਾਰ ਕਰਨ ਵਿੱਚ ਨਾਕਾਮਯਾਬ ਰਹਿੰਦੇ ਹਾਂ। ਪਦਾਰਥਵਾਦ ਵਿੱਚ ਬੇਧਿਆਨੀ ਨਾਲ ਗਲਤਾਨ ਹੋ ਕੇ ਅਸੀਂ ਇਲਾਹੀ ਜੀਵਨ ਬੇਅਰਥ ਗਵਾ ਰਹੇ ਹਾਂ ਅਤੇ ਇਹ ਅਹਿਸਾਸ ਨਹੀਂ ਕਰਦੇ ਕਿ ਜ਼ਿੰਦਗੀ ਮਿਥਿਆ ਹੈ ਅਤੇ ਮੌਤ ਅਟਲ ਹੈ। ਇਸ ਛੋਟੇ ਜਿਹੇ ਕਸਬੇ ਟਾਂਡਾ ਵਿੱਚ ਇੱਕ ਦੂਜੇ ਦੇ ਲਾਗੇ 5 ਗੁਰਦੁਆਰੇ ਹਨ। ਇਹ ਗੁਰਦੁਆਰੇ ਗੁਰੂ ਨਾਨਕ ਦੀ ਇਸ ਅਸਥਾਨ ਉੱਤੇ ਆਮਦ ਨੂੰ ਅਜਿਹੇ ਬਿਰਤਾਂਤ ਨਾਲ ਜੋੜ ਕੇ ਵੇਖਦੇ ਹਨ ਜੋ ਸਭ ਤੋਂ ਪੁਰਾਤਨ ਜਨਮ ਸਾਖੀਆਂ ਵਿੱਚ ਦਰਜ ਨਹੀਂ ਹੈ। ਇਸ ਬਿਰਤਾਂਤ ਮੁਤਾਬਕ ਜਦੋਂ ਗੁਰੂ ਨਾਨਕ ਨੇ ਇਸ ਅਸਥਾਨ ਦਾ ਦੌਰਾ ਕੀਤਾ ਤਾਂ ਇਹ ਇਲਾਕਾ ਰੋਹਿਲਖੰਡ ਅਖਾਉਂਦਾ ਸੀ। ਇਹ ਗੁਲਾਮਾਂ ਦੀ ਸੌਦਾਗਰੀ ਲਈ ਬਦਨਾਮ ਸੀ। ਕਹਾਣੀ ਇਹ ਸੁਣਾਈ ਜਾਂਦੀ ਹੈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਨੌਜਵਾਨ ਬਣਾ ਲਿਆ ਤਾਂ ਰੋਹਿਲਾ ਪਠਾਨ ਨੇ ਉਹਨਾਂ ਨੂੰ ਉਧਾਲ ਕੇ 4 ਵਾਰ ਵੇਚਿਆ। ਅੱਗੇ ਕਹਾਣੀ ਇੰਜ ਹੈ ਕਿ ਗੁਰੂ ਨਾਨਕ ਨੇ ਕੌਤਕ ਕੀਤਾ ਤਾਂ ਇਹ ਖੂਹ ਸੁਕਾ ਦਿੱਤਾ, ਇੱਕ ਫਲਿਆ ਬਾਗ ਉਜਾੜ ਦਿੱਤਾ, ਭਰਿਆ ਮੋਦੀ ਖਾਨਾ ਖਾਲੀ ਕਰ ਦਿੱਤਾ ਅਤੇ ਇੱਕ ਭੇਡ ਨੂੰ ਜਿਉਂਦਾ ਕਰਨ ਲਈ ਮਾਰ ਦਿੱਤਾ। ਹਰ ਮੌਕੇ ਉਹਨਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ। ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ ਹੁਕਮ ਸ਼ਬਦ ਦਾ ਬਹੁਤ ਇਸਤੇਮਾਲ ਕੀਤਾ। ਸ਼ਾਇਦ ਉਹ ਇਸ ਦੀ ਅਹਿਮੀਅਤ ਨੂੰ ਉਘਾੜਨਾ ਚਾਹੁੰਦੇ ਸਨ। ਮੈਨੂੰ ਯਕੀਨ ਹੈ ਕਿ ਉਹਨਾਂ ਨੇ ਗੁਲਾਮਾਂ ਦੇ ਸੌਦਾਗਰਾਂ ਨੂੰ ਟੋਕਿਆ ਹੋਵੇਗਾ ਅਤੇ ਉਹਨਾਂ ਨੂੰ ਆਪਣੀ ਸਿਆਣਪ ਦੇ ਅਲਫਾਜ਼ ਅਤੇ ਦਲੀਲ ਨਾਲ ਤਬਦੀਲ ਕੀਤਾ ਹੋਵੇਗਾ। ਮੈਂ ਸੋਚਦਾ ਹਾਂ ਕਿ ਕਿਤੇ ਇਹ ਸਾਡੀ ਗੁਰੂ ਨਾਨਕ ਦੇ ਫਲਸਫੇ ਦੀ ਡੂੰਘਾਈ ਦੀ ਥਾਂ ਪਾ ਸਕਣ ਦੀ ਨਾਕਾਬਲੀਅਤ ਤਾਂ ਨਹੀਂ ਕਿ ਅਸੀਂ ਉਹਨਾਂ ਨੂੰ ਅਜਿਹੇ ਬਿਰਤਾਂਤ ਰਾਹੀਂ ਪੇਸ਼ ਕਰਨ ਦਾ ਤਰੱਦਦ ਕਰਦੇ ਹਾਂ ਜੋ ਸਾਡੇ ਸਤੀਹੀ ਅਤੇ ਸੀਮਤ ਸੋਚ ਵਿਚਾਰ ਦਾ ਨਤੀਜਾ ਹੈ। ਨਾਦਰ ਕਰੇ ਤੂੰ ਤਾਰੇ ਤਾਰੀਏ ਸਾਚ ਦੇਵੋ ਦੀਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜਿਆ ਪ੍ਰਤਪਾਲਾ। ਦੁਨਿਆਵੀ ਝਮੇਲਿਆਂ ਵਿੱਚ ਫਸਿਆ ਮਨੁੱਖਾ ਮਨ
ਫਲਸਫੇ ਦੀਆਂ ਡੂੰਘੀਆਂ ਤਦਾਂ ਦੀ ਸਲਾਹੀਅਤ ਤੋਂ ਊਣਾ ਹੁੰਦਾ ਹੈ ਅਤੇ ਸਤਹੀ ਪੱਧਰ ਉੱਤੇ ਵਿਚਰਦਾ ਹੈ। ਗੁਰੂ ਨਾਨਕ ਦਾ ਗੁਲਾਮੀ ਬਾਰੇ ਗੂੜ੍ਹ ਸੁਨੇਹਾ ਹੈ ਕਿ ਉਹ ਉਸ ਦੇ ਦਾਸ ਹੋਣ ਲਈ ਤਿਆਰ ਹਨ ਜੋ ਸਿਰਜਣਾ ਨਾਲ ਇੱਕ ਸੁਰ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਨਾਨਕਪੁਰੀ ਟਾਂਡਾ ਤੋਂ ਦੱਖਣ ਪੂਰਬ ਵਾਲੇ ਪਾਸੇ ਨੂੰ ਗੋਲਾ ਗੋਕਰਨ ਨਾਥ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਨਾਨਕਪੁਰੀ ਟਾਂਡਾ ਤੋਂ ਗੋਲਾ ਗੋਕਰਨ ਨਾਥ ਜਾ ਰਹੇ ਹਾਂ, ਜੋ ਲਖੀਮਪੁਰ ਖੇੜੀ ਸ਼ਹਿਰ ਦੇ ਲਾਗੇ ਹੈ। ਗੁਰੂ ਨਾਨਕ ਦੇ ਦੌਰ ਵਿੱਚ ਤਰਾਈ ਇਲਾਕੇ ਵਿੱਚ ਜੰਗਲ ਘਣਾ ਅਤੇ ਆਬਾਦੀ ਛਿੱਦੀ ਸੀ। ਗੋਲਾ ਪੁਰਾਤਨ ਸ਼ਹਿਰ ਹੈ ਜੋ ਗੋਲਾ ਗੋਕਰਨ ਸ਼ਿਵ ਮੰਦਿਰ ਲਈ ਮਸ਼ਹੂਰ ਸੀ ਅਤੇ ਨਾਥ ਜੋਗੀਆਂ ਦਾ ਮਰਕਜ਼ ਸੀ। ਜਦੋਂ ਗੁਰੂ ਨਾਨਕ ਇਸ ਸਥਾਨ ਉੱਤੇ ਪਧਾਰੇ ਤਾਂ ਸਾਰਧਾ ਨਦੀ ਗੋਲਾ ਸ਼ਹਿਰ ਦੇ ਨਾਲ ਵਗਦੀ ਸੀ, ਪਰ ਹੁਣ ਪਿੱਛੇ ਹਟ ਗਈ ਹੈ। ਅਸੀਂ ਗੋਲਾ ਗੋਕਰਨ ਨਾਥ ਦੇ ਪੁਰਾਤਨ ਸ਼ਿਵ ਮੰਦਿਰ ਜਾ ਰਹੇ ਹਾਂ। ਸ਼ਿਵ ਹਿੰਦੂ ਧਰਮ ਦੀ ਤ੍ਰਿਮੂਰਤੀ ਵਿੱਚ ਤਬਾਹ ਕਰਨ ਵਾਲੀ ਸ਼ਕਤੀ ਹੈ। ਸੋਲ੍ਹਵੀਂ ਸਦੀ ਵਿੱਚ ਨਾਥ ਜੋਗੀ ਇਸ ਮੰਦਿਰ ਦਾ ਅਖੰਡ ਹਿੱਸਾ ਸਨ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਗੋਲਾ ਗੋਕਰਨ ਨਾਥ ਪਧਾਰੇ ਤਾਂ ਉਹਨਾਂ ਦੀ ਨਾਥ ਜੋਗੀਆਂ ਨਾਲ ਗੋਸ਼ਟ ਹੋਈ। ਗੋਲਾ ਗੋਕਰਨ ਨਾਥ ਮੰਦਿਰ ਵਿੱਚ ਸ਼ਿਵ ਦੀ ਨੁਮਾਇੰਦਗੀ ਕਰਨ ਵਾਲਾ ਸ਼ਿਵਲਿੰਗ ਇੱਥੇ ਲਿੰਗ ਵਜੋਂ ਸਥਾਪਿਤ ਨਹੀਂ ਹੈ, ਸਗੋਂ ਇਸ ਦੇ ਨਕਸ਼ ਗਾਂ ਦੇ ਕੰਨ ਨਾਲ ਮਿਲਦੇ ਹਨ। ਸਾਖੀ ਇਹ ਸੁਣਾਈ ਜਾਂਦੀ ਹੈ ਕਿ ਸ਼ਿਵ ਦਾ ਸ਼ਰਧਾਲੂ ਰਾਜਾ ਰਾਵਣ ਵਿਦਵਾਨ ਹੋਣ ਦੇ ਨਾਲ ਬਹੁਤ ਮਗਰੂਰ ਸੀ। ਉਸ ਤੋਂ ਜਦੋਂ ਸ਼ਿਵਲਿੰਗ ਚੁੱਕਿਆ ਨਾ ਗਿਆ ਤਾਂ ਉਸ ਨੇ ਹਤਾਸ਼ ਹੋ ਕੇ ਇਸ ਨੂੰ ਹੇਠਾਂ ਦਬਾ ਦਿੱਤਾ। ਉਸ ਵਿਦਵਾਨ ਅਤੇ ਬਦਨਾਮ ਰਾਜਾ ਰਾਵਣ ਤੇ ਇਸ ਸਥਾਨ ਨਾਲ ਜੁੜੀ ਸਾਖੀ ਨੂੰ ਯਾਦ ਕਰਕੇ ਮੇਰੇ ਮਨ ਵਿੱਚ ਵਿਚਾਰ ਚੱਲਦਾ ਹੈ ਕਿ ਵਿਵੇਕ, ਸ਼ਰਧਾ ਅਤੇ ਅਗਿਆਨਤਾ ਕੀ ਹਨ। ਅੰਤਰ ਅਗਿਆਨ ਦੁਖ ਪਰਮ ਹੈ, ਗੁਰ ਗਿਆਨ ਗਵਾਈ, ਜਿਸ ਕਿਰਪਾ ਕਰੇ ਸੋ ਨਾਮ ਤੇ ਆਈ। ਮੇਰੀ ਆਪਣੀ ਨਿਮਾਣੀ ਜਿਹੀ ਸਮਝ ਹੈ ਕਿ ਜੇ ਕਿਸੇ ਗਿਆਨਵਾਨ ਨੇ ਹਉਮੈ ਪਾਲ ਰੱਖੀ ਹੈ ਤਾਂ ਉਹ ਅਗਿਆਨੀ ਹੈ। ਅਗਿਆਨਤਾ ਦੇ ਮੂਲ ਦੀ ਪਛਾਣ ਹੀ ਸੱਚਾ ਗਿਆਨ ਹੈ। ਇਸ ਇਤਫਾਕ ਦਾ ਨੇਮ ਹੀ ਸ਼ਰਧਾ ਹੈ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਚੱਲਦੇ ਹਾਂ ਅਤੇ ਉਹਨਾਂ ਸੰਤਾਂ ਨੂੰ ਆਪਣੇ ਸਫ਼ਰ ਵਿੱਚ ਸ਼ਾਮਿਲ ਕਰ ਰਹੇ ਹਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ। ਕੁਝ ਸੰਤ ਗੁਰੂ ਨਾਨਕ ਤੋਂ ਪਹਿਲਾਂ ਹੋਏ ਸਨ ਅਤੇ ਕੁਝ ਉਹਨਾਂ ਦੇ ਸਮਕਾਲੀ ਸਨ। ਗੁਰੂ ਨਾਨਕ ਦੇ ਦੌਰ ਵਿੱਚ ਹਿੰਦੂ ਅਤੇ ਇਸਲਾਮ ਮਜ਼ਹਬਾਂ ਦੇ ਪੈਰੋਕਾਰਾਂ ਲਈ ਮਜ਼ਹਬ ਦੇ ਮਾਇਨੇ ਪੁਜਾਰੀਆਂ ਅਤੇ ਮੁਲਾਣੀਆਂ ਦੇ ਹੁਕਮਾਂ ਅਤੇ ਕਰਮਕਾਂਡ ਦੀਆਂ ਰਵਾਇਤੀ ਲੀਹਾਂ ਉੱਤੇ ਚੱਲਣਾ ਮਾਤਰ ਸਨ। ਸਮੇਂ ਦੇ ਨਾਲ ਇਸ ਦਸਤੂਰ ਨੇ ਬੁਨਿਆਦੀ ਫਲਸਫੇ ਦਾ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ।
10ਵੀਂ ਸਦੀ ਵਿੱਚ ਆਵਾਮ ਅਤੇ ਮਜ਼ਹਬ ਵਿਚਲੇ ਪਾੜੇ ਨੂੰ ਪੂਰਨ ਲਈ ਭਾਰਤੀ ਉਪ ਮਹਾਦੀਪ ਵਿੱਚ ਦੋ ਰੂਹਾਨੀ ਲਹਿਰਾਂ ਇੱਕੋ ਵੇਲੇ ਆਈਆਂ। ਹਿੰਦੂ ਧਰਮ ਵਿੱਚ ਭਗਤੀ ਲਹਿਰ ਅਤੇ ਇਸਲਾਮ ਵਿੱਚ ਸੂਫੀ ਸਿਲਸਿਲੇ ਸ਼ੁਰੂ ਹੋਏ। ਨਾਬਰੀ ਦੀਆਂ ਦੋਵਾਂ ਲਹਿਰਾਂ ਨੇ ਆਪਣਾ ਇਜ਼ਹਾਰ ਮੁਕਾਮੀ ਬੋਲੀਆਂ ਵਿੱਚ ਸ਼ਾਇਰੀ ਰਾਹੀਂ ਕੀਤਾ ਅਤੇ ਦੋਵਾਂ ਨੇ ਇੱਕੋ ਸਿਰਜਣਹਾਰ ਨੂੰ ਸਿਜਦਾ ਕੀਤਾ ਜੋ ਕਣ ਕਣ ਵਿੱਚ ਸਮਾਇਆ ਹੈ। ਗੁਰੂ ਨਾਨਕ ਵੀ ਇੱਕੋ ਸਿਰਜਣਹਾਰ ਦੇ ਤਰਜਮਾਨ ਸਨ। ਇਹ ਫਲਸਫਾ ਏਕੇ ਦਾ ਹਮਾਇਤੀ ਸੀ ਅਤੇ ਦਵੈਤ ਨੂੰ ਰੱਦ ਕਰਦਾ ਸੀ। ਉਹਨਾਂ ਦਾ ਫਲਸਫਾ ਰੂਹਾਨੀਅਤ ਦੀਆਂ ਭਗਤੀ ਅਤੇ ਸੂਫੀ ਧਾਰਾਵਾਂ ਨਾਲ ਇੱਕ ਸੁਰ ਸੀ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਕਨੌਜ ਜਾ ਰਹੇ ਹਾਂ, ਜੋ ਭਗਤ ਪਰਮਾਨੰਦ ਨਾਲ ਜੁੜਿਆ ਸ਼ਹਿਰ ਹੈ। ਮੰਨਿਆ ਜਾਂਦਾ ਹੈ ਕਿ ਭਗਤ ਪਰਮਾਨੰਦ ਅਤੇ ਗੁਰੂ ਨਾਨਕ ਸਮਕਾਲੀ ਸਨ। ਉਹਨਾਂ ਦੇ ਮੇਲ ਦੀ ਕੋਈ ਗਵਾਹੀ ਨਹੀਂ ਮਿਲਦੀ, ਪਰ ਉਹਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋਣਾ ਗਵਾਹੀ ਭਰਦਾ ਹੈ ਕਿ ਉਹਨਾਂ ਦੀਆਂ ਸੋਚਾਂ ਮੇਲ ਖਾਂਦੀਆਂ ਹਨ। ਭਗਤ ਪਰਮਾਨੰਦ ਦੇ ਬਾਰੇ ਜਾਣਕਾਰੀ ਬਹੁਤ ਘੱਟ ਹੈ। ਇੱਕ ਪਾਸੇ ਇਹ ਮੰਨਿਆ ਜਾਂਦਾ ਹੈ ਕਿ ਉਹ ਮਹਾਰਾਸ਼ਟਰ ਸੂਬੇ ਵਿੱਚ ਬਾਰਸ਼ੀ ਦੇ ਵਾਸੀ ਸਨ, ਪਰ ਦੂਜੇ ਪਾਸੇ ਉਹਨਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਕਨੌਜ ਵਾਲੇ ਬ੍ਰਾਹਮਣ ਪਰਮਾਨੰਦ ਦਾਸ ਵਜੋਂ ਕੀਤੀ ਜਾਂਦੀ ਹੈ। ਕਨੌਜ ਵਿੱਚ ਅਸੀਂ ਭਗਤ ਪਰਮਾਨੰਦ ਦੀ ਕੋਈ ਯਾਦਗਾਰ ਲੱਭਣ ਦਾ ਅਣਥੱਕ ਉਪਰਾਲਾ ਕੀਤਾ। ਮੰਦੇ ਭਾਗੀ ਕਿਸੇ ਨਿਵਾਸੀ ਨੂੰ ਇਸ ਸਿੱਧਕੀ ਸੰਤ ਬਾਰੇ ਪਤਾ ਨਹੀਂ ਸੀ। ਚੰਦਨ ਭਗਤਾ ਜੋਤ ਅਨੇਹੀ ਸਰਾਬੇ ਪਰਮਲ ਕਰਨਾ। ਚੰਦਨ ਦਾ ਦਰਖਤ ਆਪਣੇ ਆਲੇ ਦੁਆਲੇ ਨੂੰ ਖੁਸ਼ਬੂ ਨਾਲ ਭਰ ਦਿੰਦਾ ਹੈ। ਇਸੇ ਤਰ੍ਹਾਂ ਸਦਬੁੱਧੀ ਲੋਕ ਆਪਣੇ ਪਿਆਰ ਨਾਲ ਸਿਆਣਪ ਦਾ ਚੁਫੇਰਾ ਛਟਾ ਦਿੰਦੇ ਹਨ ਅਤੇ ਸਮਾਜ ਵਿੱਚ ਇਤਫਾਕ ਦੀ ਖੁਸ਼ਬੂ ਫੈਲਾਉਂਦੇ ਹਨ। ਇਸ ਵੇਲੇ ਕਨੌਜ ਅਤਰ ਬਣਾਉਣ ਦਾ ਮਸ਼ਹੂਰ ਕੇਂਦਰ ਹੈ। ਖੁਸ਼ਬੂ ਦੀ ਤਾਕਤ ਹੈ ਕਿ ਇਹ ਨਜ਼ਰ ਨਹੀਂ ਆਉਂਦੀ, ਪਰ ਮਹਿਕ ਖਿਲਾਰਦੀ ਹੈ। ਇਸੇ ਤਰ੍ਹਾਂ ਭਾਵੇਂ ਕਨੌਜ ਸ਼ਹਿਰ ਨੂੰ ਭਗਤ ਪਰਮਾਨੰਦ ਯਾਦ ਨਹੀਂ ਹਨ, ਪਰ ਉਹਨਾਂ ਦੇ ਫਲਸਫੇ ਦੀ ਖੁਸ਼ਬੂ ਦੂਰ ਦੂਰ ਤੱਕ ਫੈਲੀ ਹੋਈ ਹੈ। ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੇ ਭਗਤ ਨਹੀਂ ਉਪਜੀ। ਭੂਖੈ ਦਾਨ ਨਾ ਦੇਨਾ। हिंसा तो मन ते नहीं छूटी, जिए दया नहीं पाले। परमानंद साध संगत मिले, कथा पुनीत न चाले। ਭਗਤ ਪਰਮਾਨੰਦ ਨੇ ਆਪਣੇ ਇਸ ਸ਼ਬਦ ਵਿੱਚ ਸ਼ਰਧਾ ਦੀ ਸੰਜੀਦਗੀ ਅਤੇ ਇਖਲਾਕੀ ਵਿਹਾਰ ਨੂੰ ਕਰਮਕਾਂਡ ਤੋਂ ਵਧੇਰੇ ਅਹਿਮੀਅਤ ਨਾਲ ਉਘਾੜਿਆ ਹੈ। ਮੁਕੱਦਸ ਕਿਤਾਬਾਂ ਦਾ ਬੇਧਿਆਨਾ ਪਾਠ ਕਿਸੇ ਮਨੁੱਖ ਦੇ ਕਿਰਦਾਰ ਦੀ ਮੈਲ ਨਹੀਂ ਧੋ ਸਕਦਾ। ਸੱਚੀ ਸੋਚ ਨਾਲ ਜੋਟੀ ਪਾ ਕੇ ਸ਼ਰਧਾ ਦੇ ਸਮੁੰਦਰ ਵਿੱਚ ਤਾਰੀ ਲਗਾਈ ਜਾ ਸਕਦੀ ਹੈ। ਕਨੌਜ ਤੋਂ ਅਯੋਧਿਆ ਜਾਂਦੇ ਹੋਏ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਇੱਕ ਹੋਰ ਵੱਲ ਪਾ ਰਹੇ ਹਾਂ। ਅਸੀਂ ਕਾਕੋਰੀ ਵਿੱਚ ਸੰਤ ਭੀਕਨ ਸ਼ਾਹ ਦੀਆਂ ਯਾਦਾਂ ਫਰੋਲਣ ਜਾ ਰਹੇ ਹਾਂ, ਜਿਨ੍ਹਾਂ ਦਾ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਸੀ।
ਪੀਕਨ ਸ਼ਾਹ ਕਾਕੋਰੀ ਪਿੰਡ ਦੇ ਸੂਫੀ ਸੰਤ ਸਨ। ਉਹ ਗੁਰੂ ਨਾਨਕ ਦੇ ਸਮਕਾਲੀ ਸਨ। ਉਹਨਾਂ ਦਾ ਜਨਮ 1483 ਵਿੱਚ ਹੋਇਆ। ਉਹਨਾਂ ਨੇ ਭਗਤੀ ਅਤੇ ਸੂਫੀ ਲਹਿਰਾਂ ਦੇ ਅਸਰ ਹੇਠ ਬੇਮਾਇਨਾ ਕਰਮਕਾਂਡ ਅਤੇ ਰਹੋ ਰੀਤਾਂ ਦੀ ਨਿਖੇਧੀ ਕੀਤੀ। ਇਤਿਹਾਸਕਾਰ ਬਦੌਨੀ ਨੇ ਲਿਖਿਆ ਹੈ ਕਿ ਪੀਕਨ ਸ਼ਾਹ ਮਹਾਨ ਵਿਦਵਾਨ ਸਨ। ਪੜ੍ਹਾਉਣ ਅਤੇ ਗਿਆਨ ਵਰਤਾਉਣ ਵਿੱਚ ਜੀਵਨ ਗੁਜ਼ਾਰਨ ਵਾਲੇ ਪੀਕਨ ਸ਼ਾਹ ਆਪਣੇ ਆਪ ਨੂੰ ਕਾਰੀ ਸੱਦਦੇ ਸਨ, ਜਿਸ ਦਾ ਮਾਇਨਾ ਹੈ ਵਿਦਿਆਰਥੀ, ਤਾਲਿਬ ਇਲਮ। ਇਸ ਕਲਮੀ ਨਾਮ ਵਿੱਚੋਂ ਉਹਨਾਂ ਦੀ ਸ਼ਖਸੀਅਤ ਦੀ ਹਲੀਮੀ ਝਲਕਦੀ ਹੈ। ਹਰ ਗੁਣ ਕਹਤੇ कहन न जाए, जैसे गुंगे के मिठे आए। रसना रमत सुनत सुख श्रवना, चित चेते सुख होए। कहो पीखन दोए नैन संतोखे, जह देखा तह सोई। ਜਿਵੇਂ ਕੋਈ ਬੋਲਣ ਤੋਂ ਆਰੀ ਮਨੁੱਖ ਮਿੱਠੇ ਦਾ ਸਵਾਦ ਬਿਆਨ ਨਹੀਂ ਕਰ ਸਕਦਾ, ਉਸੇ ਤਰ੍ਹਾਂ ਆਪੇ ਦੀ ਪਛਾਣ ਦੀ ਆਨੰਦਦਾਇਕ ਅਵਸਥਾ ਨੂੰ ਅਲਫਾਜ਼ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪੀਕਨ ਸ਼ਾਹ ਦੀ ਬਾਣੀ ਵਿਚਾਰ ਕਰਦੀ ਹੈ ਕਿ ਇਲਾਹੀ ਸਦਗੁਣ ਮਨੁੱਖੀ ਰੋਗਾਂ ਖਿਲਾਫ ਸੰਜੀਵਨੀ ਬੂਟੀ ਦਾ ਕੰਮ ਕਰਦੇ ਹਨ। ਉਹਨਾਂ ਦੀ ਆਲ ਔਲਾਦ ਨੇ ਇਸ ਅਧਿਐਨ ਕੇਂਦਰ ਰਾਹੀਂ ਉਹਨਾਂ ਦੀ ਸੋਚ ਨੂੰ ਜਿਉਂਦਾ ਰੱਖਿਆ ਹੈ। ਹਜ਼ਰਤ ਪੀਕਨ ਸ਼ਾਹ ਦੀਆਂ ਤਾਲੀਮਾਤ ਨਾਲ ਹਜ਼ਰਤ ਗੁਰੂ ਨਾਨਕ ਦੇਵ ਜੀ ਦਾ ਇਤਫਾਕ ਅਤੇ ਪਸੰਦੀਦਗੀ ਰਹੀ ਕਿ ਸਿਰਫ ਇਨਸਾਨ ਨੂੰ ਪਛਾਣੇ, ਇੱਕ ਦੂਜੇ ਦੀ ਭਲਾਈ ਦਾ ਕੰਮ ਕਰੇ, ਇੱਕ ਦੂਜੇ ਨਾਲ ਮੁਹੱਬਤ ਕਰੇ। तमाम ਸੂਫੀਆਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਗਿਆ। ਸੂਫੀ ਬਜ਼ੁਰਗਾਂ ਦੇ ਸੰਦੇਸ਼ ਸੁਚੱਜੇ ਤਰੀਕੇ ਨਾਲ ਇੱਕ ਥਾਂ ਇਕੱਠੇ ਹੋਏ ਤਾਂ ਇਹ ਗਿਆਨ ਭੰਡਾਰ ਬਣ ਗਿਆ। ਸੰਸਾਰ ਦੇ ਲੋਕਾਂ ਨੂੰ ਜੋੜਨ ਦਾ ਵਾਹਿਦ ਸੂਤਰ ਪ੍ਰੇਮ ਹੈ। ਵਾਹਿਦ ਸੂਤਰ ਜੋ ਹੈ ਉਹ ਪ੍ਰੇਮ ਹੈ। ਸੁਣ ਸੁਣ ਬੂਝੈ ਮਨ ਨਾਉ, ਤਾਕੇ ਸਦ ਬਾਲਹਾਰੇ ਜਾਉ। ਸਾਡੇ ਦੁਆਲੇ ਅਨਹਦ ਨਾਦ ਗੂੰਜਦੇ ਹਨ। ਕੋਈ ਰੋਸ਼ਨ ਜ਼ਮੀਰ ਮਨੁੱਖ ਗਿਆਨ ਦੀਆਂ ਇਨ੍ਹਾਂ ਸੁਰਾਂ ਨੂੰ ਸੁਣ ਕੇ ਥਾਂ ਪਾਉਂਦਾ ਹੈ ਅਤੇ ਇਨ੍ਹਾਂ ਉੱਤੇ ਅਮਲ ਕਰਦਾ ਹੈ। ਗੋਲਾ ਗੋਕਰਨ ਨਾਥ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਾਰਦਾ ਨਦੀ ਵਿੱਚ ਕਿਸ਼ਤੀ ਰਾਹੀਂ ਸਫ਼ਰ ਕੀਤਾ ਅਤੇ ਸਾਰਦਾ ਘਾਗਰਾ ਦੇ ਸੰਗਮ ਉੱਤੇ ਬ੍ਰਹਮਾ ਘਾਟ ਪੁੱਜੇ। ਇਸ ਤੋਂ ਅੱਗੇ ਉਹ ਘਾਗਰਾ ਨਦੀ ਵਿੱਚ ਕਿਸ਼ਤੀ ਰਾਹੀਂ ਅਯੋਧਿਆ ਗਏ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾਉਣ ਤੋਂ ਬਾਅਦ ਅਸੀਂ ਮੁੜ ਉਹਨਾਂ ਦੇ ਪਦ ਚਿੰਨ੍ਹਾਂ ਉੱਤੇ ਗੋਲਾ ਗੋਕਰਨ ਤੋਂ ਅਯੋਧਿਆ ਦਾ ਸਫ਼ਰ ਕਰ ਰਹੇ ਹਾਂ। Located along the banks of the Ghagra river, ਘਾਗਰਾ ਨਦੀ, ਜਿਸ ਨੂੰ ਸਰਯੂ ਵੀ ਕਹਿੰਦੇ ਹਨ, ਦੇ ਨਾਲ-ਨਾਲ ਅਯੋਧਿਆ ਵਸਿਆ ਹੈ। ਇਹ ਨਾਮ ਸੰਸਕ੍ਰਿਤ ਬੋਲੀ ਤੋਂ ਆਇਆ ਹੈ, ਜਿਸ ਦਾ ਤਸ਼ਬੀਹੀ ਮਾਇਨਾ ਹੈ ਉਹ ਥਾਂ ਜਿਸ ਨੂੰ ਬਦਅਮਲੀ ਨਾਲ ਜਿੱਤਿਆ ਨਹੀਂ ਜਾ ਸਕਦਾ। cannot be conquered by unrighteousness. ਅਯੋਧਿਆ ਅਫਸਾਨਵੀ ਰਾਜੇ ਰਾਮਚੰਦਰ ਦੀ ਜਨਮ ਭੂਮੀ ਹੈ ਅਤੇ ਹਿੰਦੂ ਧਰਮ ਦਾ ਅਹਿਮ ਤੀਰਥ ਸਥਾਨ ਹੈ। ਕਹਾਣੀਆਂ ਨੂੰ ਫਲਸਫੇ ਦੇ ਪੱਧਰ ਉੱਤੇ ਸੁਣਾਇਆ ਅਤੇ ਸਮਝਿਆ ਜਾਵੇ ਤਾਂ ਇਹ ਪ੍ਰੇਰਨਾ ਦਾ ਜ਼ਬਰਦਸਤ ਸੋਮਾ ਹੋ ਸਕਦੀਆਂ ਹਨ। ਰਾਮਾਇਣ ਰਾਮਚੰਦਰ ਨਾਲ ਜੁੜਿਆ ਮਹਾਕਾਵ ਹੈ ਜੋ ਡੂੰਘੀਆਂ ਤਸ਼ਬੀਹਾਂ ਰਾਹੀਂ ਰੂਹਾਨੀ ਸੁਨੇਹਾ ਦਿੰਦਾ ਹੈ। ਰਾਮਚੰਦਰ ਉਸ ਖਾਲਸ ਚੇਤਨਾ ਦੀ ਨੁਮਾਇੰਦਗੀ ਕਰਦੇ ਹਨ ਜਿਸ ਦਾ ਅਯੋਧਿਆ ਵਿੱਚ ਵਾਸਾ ਹੈ। ਅਜਿਹੀ ਸਲਤਨਤ
ਜਿਸ ਵਿੱਚ ਕੋਈ ਕਲੇਸ਼ ਨਹੀਂ ਹੈ। ਰਾਮਚੰਦਰ ਦੇ ਪਿਤਾ ਦਾ ਨਾਮ ਦਸ਼ਰਥ ਹੈ, ਜੋ 2 ਸ਼ਬਦਾਂ 10 ਅਤੇ ਰਥ ਦੇ ਜੋੜ ਨਾਲ ਬਣਿਆ ਹੈ, ਜੋ 10 ਗਿਆਨ ਅਤੇ ਅਮਲੀ ਇੰਦਰੀਆਂ ਦੀ ਨੁਮਾਇੰਦਗੀ ਕਰਦਾ ਹੈ। ਰਾਮਚੰਦਰ ਦੀ ਪਤਨੀ ਸੀਤਾ ਮਨ ਦੀ ਨੁਮਾਇੰਦਗੀ ਕਰਦੀ ਹੈ। ਰਾਮਚੰਦਰ ਅਤੇ ਸੀਤਾ ਦਾ ਬਨਵਾਸ ਦੁਨਿਆਵੀ ਝਮੇਲਿਆਂ ਦੀ ਨੁਮਾਇੰਦਗੀ ਕਰਦਾ ਹੈ। ਦ્વੈਤ ਦੀ ਹਾਲਤ ਵਿੱਚ ਹਉਮੈ ਮਨੁੱਖ ਨੂੰ ਫਰੇਬ ਦੀ ਜਕੜ ਵਿੱਚ ਫਸਾ ਲੈਂਦੀ ਹੈ। ਇੱਥੇ ਹਉਮੈ ਦੀ ਜਕੜ ਵਿੱਚ ਆਏ ਮਨੁੱਖੀ ਮਨ ਦੀ ਤਸ਼ਬੀਹੀ ਨੁਮਾਇੰਦਗੀ ਸੀਤਾ ਅਤੇ ਫਰੇਬ ਦੀ ਤਸ਼ਬੀਹੀ ਨੁਮਾਇੰਦਗੀ ਰਾਵਣ ਕਰਦਾ ਹੈ। ਬਾਂਦਰਾਂ ਦਾ ਲਸ਼ਕਰ ਖੁੱਲ੍ਹਦਿਲੀ ਨਾਲ ਕੀਤੇ ਅਮਲਾਂ ਵਾਲੀ ਫੁਰਤੀ ਦੀ ਤਸ਼ਬੀਹੀ ਪੱਖੋਂ ਨੁਮਾਇੰਦਗੀ ਕਰਦੀ ਹੈ। ਤਸ਼ਬੀਹੀ ਪੱਖੋਂ ਇਹ ਜੰਗ ਖਾਮੀਆਂ ਨੂੰ ਹਰਾਉਣ ਲਈ ਅੰਦਰਮੁਖੀ ਸੋਚ ਵਿਚਾਰ ਦੀ ਨੁਮਾਇੰਦਗੀ ਕਰਦੀ ਹੈ। ਇਸ ਵਿੱਚ ਲਾਲਸਾਵਾਂ ਦੇ ਧੁਰੇ ਨੂੰ ਨਿਸ਼ਾਨਾ ਬਣਾ ਕੇ ਜਿੱਤ ਹਾਸਲ ਕੀਤੀ ਜਾਂਦੀ ਹੈ, ਜਿਸ ਦੀ ਨੁਮਾਇੰਦਗੀ ਧੁਨੀ ਕਰਦੀ ਹੈ। ਜਦੋਂ ਲਾਲਸਾਵਾਂ ਉੱਤੇ ਜਿੱਤ ਹਾਸਲ ਹੋ ਜਾਂਦੀ ਹੈ ਤਾਂ ਮਨੁੱਖੀ ਮਨ ਤਵਾਜ਼ਨ ਵਿੱਚ ਆ ਜਾਂਦਾ ਹੈ। ਅਸੀਂ ਹੁਣ ਗੁਰਦੁਆਰਾ ਬ੍ਰਹਮਕੁੰਡ ਜਾ ਰਹੇ ਹਾਂ, ਜੋ ਗੁਰੂ ਨਾਨਕ ਦੇ ਅਯੋਧਿਆ ਆਉਣ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹੋ ਅਸਥਾਨ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੇ ਅਯੋਧਿਆ ਆਉਣ ਦੀ ਵੀ ਯਾਦਗਾਰ ਹੈ। Close to river Ghagra, ਘਾਗਰਾ ਨਦੀ ਦੇ ਨੇੜੇ ਗੁਰਦੁਆਰਾ ਬ੍ਰਹਮਕੁੰਡ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੇ ਅਯੋਧਿਆ ਆਉਣ ਦਾ ਸਭ ਤੋਂ ਪੁਰਾਣਾ ਯਾਦਗਾਰੀ ਅਸਥਾਨ ਹੈ। ਰਾਮਚੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਉਣ ਵਾਲੇ ਤੀਰਥ ਯਾਤਰੀਆਂ ਨਾਲ ਗੋਸ਼ਟ ਕਰਨ ਲਈ ਗੁਰੂ ਨਾਨਕ ਅਯੋਧਿਆ ਵਿੱਚ ਪਧਾਰੇ। ਗੁਰੂ ਨਾਨਕ ਨੇ ਅਯੋਧਿਆ ਵਿੱਚ ਬਹੁਤ ਡੂੰਘਾ ਸੁਨੇਹਾ ਦਿੱਤਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨਚੈ ਮੰਗਤੇ, ਗੇੜ ਮੁੜ ਪੂਰੈ ਤਾਲ, ਬਾਜਾਰੀ ਬਾਜ਼ਾਰ ਮਹਿ ਆਏ, ਕੱਢੇ ਬਾਜ਼ਾਰ। ਗੁਰੂ ਨਾਨਕ ਨੇ ਫਰਮਾਇਆ ਕਿ ਮਨ ਨਿਰੰਕਾਰ ਅਤੇ ਹਾਜ਼ਰਾ ਹਜ਼ੂਰ ਸਿਰਜਣਹਾਰ ਨਾਲ ਜੁੜਨ ਲਈ ਜਿਸਮਾਨੀ ਪੱਖਾਂ ਦਾ ਆਸਰਾ ਪਾਲਦਾ ਹੈ, ਜਦਕਿ ਫਾਨੀ ਜਗਤ ਵਿੱਚ ਆਉਣ ਜਾਣ ਲੱਗਿਆ ਹੈ। ਸਭ ਕੁਝ ਮਿੱਟੀ ਤੋਂ ਉੱਗਦਾ ਹੈ ਅਤੇ ਇਸੇ ਵਿੱਚ ਸਮਾ ਜਾਂਦਾ ਹੈ। ਗੁਰੂ ਨਾਨਕ ਨੇ ਘਾਗਰਾ ਨਦੀ ਦੇ ਘਾਟਾਂ ਉੱਤੇ ਲੋਕਾਂ ਨੂੰ ਮੁਕਤੀ ਦੀ ਆਸ ਵਿੱਚ ਘੋਰ ਤਪ ਕਰਦਿਆਂ ਦੇਖਿਆ ਤਾਂ ਇਹ ਸ਼ਬਦ ਉਚਾਰਿਆ, ਜਗਨ ਹੋਮ ਪੁਨ ਤਪ ਪੂਜਾ, ਦੇ ਦੁਖੀ ਨਿਤ ਦੁਖ ਸਹੈ, ਰਾਮ ਨਾਮ ਬਿਨ ਮੁਕਤ ਨਾ ਪਾਵਸ, ਮੁਕਤ ਨਾਮ ਗੁਰਮੁਖ ਲੈ, ਰਾਮ ਨਾਮ ਬਿਨ ਬਿਰਥੇ ਜਗ ਜਨਮਾ।
ਭਿਖ ਖਾਵੈ ਭਿਖ ਬੋਲੀ ਬੋਲੇ ਬਿਨ ਨਾਵੈ ਨਿਫਲ ਮਰ ਭ੍ਰਮਨਾ ਅਸੀਂ ਦਿਨ ਰਾਤ ਭਰਮ ਵਿੱਚ ਭਟਕਦੇ ਹਾਂ। ਸਾਦਗੀ ਅਤੇ ਸੰਜੀਦਗੀ ਦੀ ਜ਼ਿੰਦਗੀ ਹੀ ਮੁਕਤੀ ਦਾ ਰਾਹ ਹੈ, ਤਪ ਮੁਕਤੀ ਦਾ ਰਾਹ ਨਹੀਂ। ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਵੀ ਅਯੋਧਿਆ ਪਧਾਰੇ। ਜਦੋਂ ਗੁਰੂ ਗੋਬਿੰਦ ਸਿੰਘ ਅਯੋਧਿਆ ਆਏ ਤਾਂ ਉਸ ਵੇਲੇ ਇੱਥੇ ਰਾਜਾ ਮਾਨ ਸਿੰਘ ਦਾ ਰਾਜ ਸੀ। ਅਸੀਂ ਯਤਿੰਦਰ ਮਿਸ਼ਰਾ ਨੂੰ ਮਿਲਣ ਜਾ ਰਹੇ ਹਾਂ ਜੋ ਰਾਜਾ ਮਾਨ ਸਿੰਘ ਦੀ ਕੁਲ ਵਿੱਚੋਂ ਹਨ। जब गुरु गोबिंद सिंह जी ਸਾਡੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਅਯੋਧਿਆ ਪਧਾਰਨ ਦੀ ਕਹਾਣੀ ਪ੍ਰਚਲਿਤ ਹੈ। ਉਹਨਾਂ ਇੱਕ ਬਾਗ ਵਿੱਚ ਕਿਆਮ ਕੀਤਾ ਅਤੇ ਧਰਮ ਉਪਦੇਸ਼ ਦੇਣੇ ਸ਼ੁਰੂ ਕੀਤੇ। ਉੱਥੇ ਮਜਮਾ ਲੱਗਿਆ ਅਤੇ ਰਾਜਾ ਸਾਹਿਬ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਪਣਾ ਸਤਿਕਾਰ ਭੇਟ ਕੀਤਾ ਅਤੇ ਕਿਹਾ ਕਿ ਉਹ ਜਿੱਥੇ ਵੀ ਰਾਜੇ ਹਨ ਉਸ ਥਾਂ ਨੂੰ ਨਜ਼ਰ ਵਜੋਂ ਉਹਨਾਂ ਦੇ ਸਨਮਾਨ ਅਤੇ ਧਰਮ ਦੀਖਿਆ ਲਈ ਪੇਸ਼ ਕਰਦੇ ਹਨ। ਉਦੋਂ ਤੋਂ ਹੀ ਉਹ ਮੁਹੱਲਾ ਨਜ਼ਰਬਾਗ ਸੱਦਿਆ ਜਾਂਦਾ ਹੈ। नजरबाग कहलाना। ਅਸੀਂ ਹੁਣ ਗੁਰਦੁਆਰਾ ਨਜ਼ਰਬਾਗ ਜਾ ਰਹੇ ਹਾਂ। ਗੁਰਦੁਆਰਾ ਗੁਰਦੁਆਰਾ ਨਜ਼ਰਬਾਗ ਅਯੋਧਿਆ ਦੇ ਰਾਜਾ ਮਾਨ ਸਿੰਘ ਦੇ ਦਾਨ ਵਿੱਚ ਦਿੱਤੇ ਹੋਏ ਸ਼ਾਹੀ ਬਾਗ ਵਿੱਚ ਬਣਿਆ ਹੈ। किंग ऑफ अयोध्या। अयोध्या को लेकर जो विभिन्न धर्म संप्रदायों ਅਯੋਧਿਆ ਬਾਰੇ ਵੱਖ-ਵੱਖ ਮਜ਼ਹਬਾਂ ਅਤੇ ਫਿਰਕਿਆਂ ਵਿੱਚ ਸਾਂਝ ਦੀਆਂ ਕੂਲਾਂ ਵਗਦੀਆਂ ਹਨ। ਇਹ ਕੂਲਾਂ ਇੱਕ ਦੂਜੇ ਦੀਆਂ ਪੂਰਕ ਹਨ। ਇਹ ਰਲ ਕੇ ਹੀ ਵਸੂਦੇਵ ਕੁਟੰਬਕਮ ਬਣਾਉਂਦੀਆਂ ਹਨ। ਇਸ ਬਾਰੇ ਮੈਂ ਇੱਕ ਕਵਿਤਾ ਸਰਮਤੀ ਲਿਖੀ ਹੈ ਜੋ ਮੈਂ ਆਪ ਜੀ ਲਈ ਪੜ੍ਹ ਦਿੰਦਾ ਹਾਂ। वो मैं आपके लिए पढ़ता हूँ। क्या फर्क ਕੀ ਫਰਕ ਪੈਂਦਾ ਹੈ ਇਸ ਨਾਲ ਅਯੋਧਿਆ ਵਿੱਚ ਪਦ ਦੀ ਜਗ੍ਹਾ ਕੋਈ ਸ਼ਬਦ ਗਾਏ, ਦੂਰ ਨਨਕਾਣਾ ਸਾਹਿਬ ਵਿੱਚ ਕੋਈ ਮਤਵਾਲਾ ਜਪਜੀ ਛੱਡ ਕਵਾਲੀ ਲੈ ਕੇ ਆਵੇ। ਫਰਕ ਤਾਂ ਇਸ ਗੱਲ ਨਾਲ ਵੀ ਨਹੀਂ ਪੈਂਦਾ ਅਸੀਂ ਬਾਲਾ ਅਤੇ ਮਰਦਾਨਾ ਤੋਂ ਪੁੱਛ ਸਕੀਏ। ਨਾਨਕ ਦੇ ਬੋਲਾਂ ਉੱਤੇ ਗੁਲ ਤਰਾਸ਼ੀ ਕਰਨ ਵਾਲੇ ਉਹਨਾਂ ਦੋਵਾਂ ਦੇ ਹੱਥਾਂ ਵਿੱਚ ਇੱਕ ਤਾਰਾ ਥੰਮਿਆ ਅਕਸਰ ਸੁਰ ਛੇੜਨ ਵੇਲੇ ਖੁਸਰੋ ਅਤੇ ਕਬੀਰ ਦੇ ਘਰ ਕਿਉਂ ਘੁੰਮ ਆਉਂਦੇ ਹਨ। ਫਰਕ ਤਾਂ ਅੱਜ ਇਹ ਵੀ ਨਹੀਂ ਪੈਂਦਾ ਗੱਲ-ਗੱਲ ਵਿੱਚ ਰਦੀਫ ਕਾਫੀਆ ਮਿਲਾਉਣ ਵਾਲੇ, ਹਰ ਚੀਜ਼ ਵਿੱਚ ਫਰਕ ਪਛਾਣਨ ਵਾਲੇ ਸ਼ਾਇਦ ਹੀ ਝਗੜਦੇ ਹੋਣ। ਇਸ ਲਈ ਰਾਮ ਦੀ ਪਹੁੰਚ ਡਾਗਰਾ ਦੀ ਹਵੇਲੀ ਅਤੇ ਖਾਨ ਸਾਹਿਬ ਦੀਆਂ ਬੰਦਿਸ਼ਾਂ ਤੱਕ ਕਿਉਂ ਹੈ की बंदिशों तक क्यों? ਅਤੇ ਕਿਉਂ ਬੈਜੂ ਤੋਂ ਲੈ ਕੇ ਅੱਜ ਤੱਕ ਬਾਵਰੀ ਹੋਣ ਵਾਲੀ ਕਲਾ ਦੀ ਨਵੀਂ ਤੋਂ ਨਵੀਂ ਪੀੜ੍ਹੀ ਵੀ ਅੱਗੇ ਵੱਧ ਕੇ ਸਭ ਤੋਂ ਪਹਿਲਾਂ बढ़कर सबसे ਰਹੀਮ ਅਤੇ ਰਸਖਾਨ ਨਾਲ ਦੋਸਤੀ ਕਰਦੀ ਹੈ। खान से दोस्ती करती है। ਮਨੁੱਖਾ ਮਨ ਭੌਤਿਕ ਜਗਤ ਵਿੱਚੋਂ ਰੂਹਾਨੀ ਚਲਕਾਰੇ ਪਾਲਦਾ ਹੈ। ਗੁਰੂ ਨਾਨਕ ਨੇ ਫਰਮਾਇਆ ਹੈ ਕਿ ਜ਼ਿਆਦਾ ਦੂਰ ਕਿਉਂ ਜਾਣਾ ਹੈ। ਰੂਹਾਨੀਅਤ ਤਾਂ ਮਨੁੱਖਾ ਬੁੱਤ ਵਿੱਚ ਵਸਦੀ ਹੈ ਜੋ ਆਪ ਮੁਕੱਦਸ ਅਸਥਾਨ ਹੈ। ਇਸ ਨੂੰ ਤਾਂ ਸਿਰਫ ਪਛਾਣਨ ਦੀ ਜ਼ਰੂਰਤ ਹੈ। दूर न जाना